व्यूअर्स वेलकम बैक ऑन प्रोग्राम। सो व्यूअर्स गलबात करांगे कि हिंदू धर्मियों वालों एक फ्रॉडीए स्वामी परमानंद ਨੂੰ ਅੱਜ ਕੱਲ ਬਹੁਤ ਉਭਾਰਿਆ ਜਾ ਰਿਹਾ ਹੈ ਔਰ ਉਸ ਵੱਲੋਂ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਦੀ ਸੰਬੰਧੀ ਜਿਹੜੀਆਂ ਬੜੀਆਂ ਮਿੱਠੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਔਰ ਸਿੱਖਾਂ ਦਾ ਇੱਕ ਅਨਾੜੀ ਤਬਕਾ ਬਿਨਾਂ ਗੱਲ ਦੀ ਤਹਿ ਤੱਕ ਪਹੁੰਚਿਆ ਅੱਜ ਕੱਲ ਇਸ ਸਵਾਮੀ ਦੇ ਦਰਬਾਰ ਵਿੱਚ ਹਾਜ਼ਰੀ ਭਰਦਾ ਹੈ। ਸੋ ਜਿਨ੍ਹਾਂ ਵਿੱਚ ਖਾਸ ਤੌਰ ਤੇ ਨੀਲੇ ਬਾਣਿਆ ਖੋਤੀ ਨਿਹੰਗਾਂ ਨੂੰ ਵਿਸ਼ੇਸ਼ ਤੌਰ ਤੇ ਦਿਖਾਇਆ ਜਾਂਦਾ ਹੈ। ਸੋ ਇਹ ਫਿਰ ਇਸ ਦੀਆਂ ਜਿਹੜੀਆਂ ਰੀਲਾਂ ਬਣਾ ਕੇ ਸੋਸ਼ਲ ਮੀਡੀਆ ਤੇ ਖੂਬ ਪ੍ਰਚਾਰੀਆਂ ਜਾਂਦੀਆਂ ਨੇ कि असी मूर्ख ही बने रहना है। इस बारे आप गलबात करन जा रहे हैं। सो असी चाहांगे कि तुसीं इस तरह बने रहना देखण सुन लई तुहाडा सब दा बहुत शुक्रिया जी। डॉक्टर साहब की विचार ने? देखो साडे मित्र शेख साहब आलमोस्ट 18 साल की सांझ रही, हुण तां वो चढ़ाई कर चुके ने। अच्छा वो एक बार असी डिस्कस कर रहे सी कि भी जिहड़े ये वड्डे जदों असी दुनिया च ਜਿਹੜੇ ਮਜ਼ਹਬ ਇਨ ਪ੍ਰੈਕਟਿਸ ਹੁੰਦੇ ਨੇ ਉਹਨਾਂ ਦੀਆਂ ਕੀ ਪ੍ਰੋਬਲਮਸ ਨੇ ਜਾਂ ਉਹਨਾਂ ਦੇ ਸਾਹਮਣੇ ਕੀ ਚੈਲੰਜਸ ਨੇ ਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਡਾਕਟਰ ਸਾਹਿਬ ਸਾਡੀ ਪ੍ਰੋਬਲਮ ਇਹ ਹੈ, ਉਹ ਆਪਣੇ ਇਸਲਾਮ ਦੇ ਜਾਂ ਮੁਸਲਮਾਨਾਂ ਦੇ ਹਵਾਲੇ ਨਾਲ ਗੱਲ ਕਰਨ ਲੱਗੇ ਵੀ ਅਸੀਂ ਇੰਨੇ ਕੁ ਕਲੋਜ਼ ਹੈ ਜਾਂ ਅਸੀਂ ਇੰਨਾ ਕੁ ਕੱਟੜਪਨ ਦਾ ਰਾਹ ਅਖਤਿਆਰ ਕਰ ਲਿਆ ਕਿ ਅਸੀਂ ਦੂਸਰਿਆਂ ਵੱਲ ਖੁੱਲ੍ਹਦੇ ਹੀ ਨਹੀਂ ਔਰ ਸਾਨੂੰ ਸਾਡਾ ਉਹ ਕੱਟੜਪਨ ਹੀ ਜਿਹੜਾ ਹੈ ਉਹ ਜਕੜ ਕੇ ਮਾਰ ਰਿਹਾ ਕਿ ਵੀ ਅਸੀਂ ਜਿਹੜੀ ਬਹੁਤ ਵੱਡੀ ਇਹ ਮੁੱਲਾਂ ਔਰ ਦੂਸਰੇ ਜਿਹੜੇ ਨੇ ਉਹਨਾਂ ਦੇ ਫਤਵਿਆਂ ਦੇ ਥੱਲੇ ਔਰ ਦੂਜੇ ਡਰਦਿਆਂ ਹੀ ਨਹੀਂ ਬੋਲਦੇ ਔਰ ਜਿਹੜੀ ਇਸਲਾਮ ਦੀ ਟਰੂ ਸਪਿਰਿਟ ਸੀ ਜਾਂ ਜਿਹੜੀ ਉਸ ਦਾ ਟਰੂ ਕਾਨਸੈਪਟ ਸੀ ਉਹ ਉਸ ਕੱਟੜਪਨ ਦੇ ਵਿੱਚ ਜਕੜਿਆ ਗਿਆ। ਫਿਰ ਉਹਨਾਂ ਨੇ ਖੁਦ ਹੀ ਕਿਹਾ, ਕਹਿੰਦੇ ਵੀ ਤੁਹਾਡੀ ਪ੍ਰੋਬਲਮ ਹੈ ਇਸ ਕਿਸਮ ਦਾ ਇਹ ਹੈ ਵੀ ਤੁਹਾਡੇ ਗੁਰੂ ਸਾਹਿਬਾਨ ਨੇ ਜਿਸ ਕਿਸਮ ਦਾ ਮਜ਼ਹਬ ਤੁਹਾਡਾ ਜਿੰਨੀ ਓਪਨਨੈਸ ਤੁਹਾਡੇ 'ਚ ਉਨੀ ਕਿਤੇ ਕਿਸੇ 'ਚ ਨਹੀਂ ਹੈ। ਤੁਸੀਂ ਤੁਹਾਡਾ ਪਲੇਟਫਾਰਮ ਹਰ ਇੱਕ ਦੇ ਲਈ, ਪਰ ਕਹਿੰਦੇ ਵੀ ਤੁਸੀਂ ਆਪਣੀ ਓਪਨਨੈਸ ਦੇ ਵਿੱਚ ਇੰਨੇ ਕੁ ਓਪਨ ਹੋ ਗਏ ਹੋ ਕਿ ਤੁਸੀਂ ਆਪਣੀ ਹੋਂਦ ਦੇ ਉੱਤੇ ਜਾਂ ਆਪਣੇ ਇੰਟਰਸਟ ਨੂੰ ਛੱਡ ਕੇ ਦੂਸਰਿਆਂ ਵੱਲ ਹੀ ਜਿਹੜਾ ਹੈ ਉਹ ਉਹਨਾਂ ਨੂੰ ਹੀ ਖੁਸ਼ ਕਰਨ 'ਤੇ ਰਹਿੰਦੇ ਹੋ ਜਾਂ ਉਹਨਾਂ ਦੇ ਇੰਟਰਸਟ ਵੱਲ ਤੁਹਾਨੂੰ ਜ਼ਿਆਦਾ ਫਿਕਰ ਹੁੰਦਾ ਹੈ ਆਪਣੇ ਹਿੱਤਾਂ ਨੂੰ ਜਾਂ ਆਪਣੇ ਇੰਟਰਸਟ ਨੂੰ ਜਾਂ ਆਪਣੇ ਸਾਹਮਣੇ ਚੈਲੰਜ ਨੂੰ ਫੇਸ ਕਰਨ ਦਾ। ਔਰ ਮੈਂ ਬਹੁਤ ਵਾਰ ਦੇਖਦਾ ਵੀ ਇਹ ਗੱਲ ਭਾਵੇਂ ਹਰ ਚੀਜ਼ ਨੂੰ ਤੁਸੀਂ ਜਨਰਲਾਈਜ਼ ਨਹੀਂ ਕਰ ਸਕਦੇ ਪਰ ਇਹ ਕਾਫੀ ਹੱਦ ਤੱਕ ਠੀਕ ਹੈ। ਜੇ ਕਹਿਣਾ ਹੋਏ ਤਾਂ ਇਸਲਾਮ ਦੇ ਵੀ ਉਹ ਵਰਜਨ ਜਿਹਨੂੰ ਭਾਵੇਂ ਕੋਈ ਰੈਡੀਕਲ ਕਹੇ ਕੋਈ ਹੋਰ ਕਹੇ ਪਰ ਜਿਹੜੀ ਬਿਲਕੁਲ ਹੀ ਬਾਕੀਆਂ ਦੇ ਲਈ ਜਿਹੜਾ ਉਹ ਜਦੋਂ ਕੋਈ ਵੀ ਉਸ ਜਿਹਨੂੰ ਇੰਟੈਲੈਕਚੁਅਲੀ ਜਾਂ ਕੋਈ ਉਸ ਲੈਵਲ 'ਤੇ ਦੇਖਣ ਦਾ ਨਹੀਂ ਹੈ ਉਹ ਇੱਕ ਬਾਇਸ ਬਣਾ ਲੈਂਦਾ ਨਾ ਇਹ ਤਾਂ ਬਹੁਤ ਫਲਾਣਾ ਅਤੇ ਕੱਟੜਪਨ ਔਰ नॉन टॉलरेंट और मोमन और काफर और बिलीवर और नॉन बिलीवर और फतवे मौलवियां दे जे तुसी देखो तो फिर उस तो लगता है कि भी ये तो मौलवियां का धर्म है। लेकिन जे तुसी उन्हां दी कुरान या दूसरे आधार पर देखोगे तो नमाज कोई भी लीड कर सक मौलवी का वो रुतबा नहीं है जोड़ा ओवर पीरियड ऑफ टाइम इंस्टीट्यूशनस के थले बन गया। ਹੁਣ ਸਾਡੀ ਵੀ ਪ੍ਰੋਬਲਮ ਇਹ ਹੈ ਵੀ ਜਦੋਂ ਈਵਨ ਅਸੀਂ ਦੇਖੋ ਇਹ ਠੀਕ ਹੈ ਵੀ ਸਾਡੇ 'ਚ ਬਹੁਤ ਕੁਛ ਸਤਿਗੁਰੂ ਨੇ ਜਿਹੜਾ ਹੈ ਉਹ ਜੇ ਅੱਜ ਅਸੀਂ UN ਚਾਰਟਰ ਦੀ ਗੱਲ ਕਰਦੇ ਹਾਂ ਇੰਟਰਨੈਸ਼ਨਲ ਲਾਜ਼ ਦੀ ਗੱਲ ਕਰਦੇ ਹਾਂ ਅਸੀਂ ਦੁਨੀਆ ਦੇ ਕਿਸੇ ਵੀ ਸੁਸਾਇਟੀ ਕਿਸੇ ਵੀ ਮੁਲਕ 'ਚ ਜਾ ਕੇ ਸੈਟਲ ਹੋ ਸਕਦੇ ਹਾਂ ਜਾਂ ਹੋ ਜਾਂਦੇ ਹਾਂ ਕਿਉਂਕਿ ਇੰਨੀ ਓਪਨਨੈਸ ਹਰ ਵੈਲਿਊ ਸਿਸਟਮ ਨੂੰ ਓਨ ਕੀਤਾ ਹੋਇਆ। ਅਸੀਂ ਕਿਸੇ ਦਾ ਦਰਵਾਜ਼ਾ ਖੜਕਾ ਕੇ ਯਹੋਵਾ ਵਿਟਨੈਸ ਜਾਂ ਦੂਜਿਆਂ ਵਾਂਗ ਨਹੀਂ ਕਹਿੰਦੇ ਕਿ ਸਾਡੇ ਧਰਮ 'ਚ ਆ ਜਾਓ ਅਦਰਵਾਈਜ਼ ਤਾਂ ਜਿਹੜੇ ਨੇ ਉਹ ਹੈਵਨ ਦੇ ਦਰਵਾਜ਼ੇ ਨਹੀਂ ਖੋਲ੍ਹਣੇ। ਅੱਛਾ ਜਾਂ ਰੱਬ ਦਾ ਇਹੀ ਨਾਂ ਲਿਆ ਜਾ ਸਕਦਾ। ਸਾਡੇ ਤਾਂ ਇਹ ਹੈ ਕਿ ਕੋ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕੋਈ। ਇਸੇ ਤਰ੍ਹਾਂ ਸਾਡੇ ਗੁਰਦੁਆਰਾ ਸਾਹਿਬਾਨ ਨੇ ਕੋਈ ਵੀ ਆਉਂਦਾ ਹੈ ਉਸ ਨੂੰ ਕੋਈ ਜ਼ਾਤ ਰੰਗ ਨਸਲ ਧਰਮ ਜੈਂਡਰ ਨਹੀਂ ਪੁੱਛਿਆ ਜਾਂਦਾ। ਉਹ ਲੰਗਰ ਵੀ ਛਕਦਾ ਉਸ ਨੂੰ ਮਾਣ ਸਨਮਾਨ ਵੀ ਦਿੱਤਾ ਜਾਂਦਾ ਹੈ। ਗੁਰਦੁਆਰੇ ਦੀਆਂ ਸਟੇਜਿਸ ਦੇ ਉੱਤੇ ਵੀ ਉਹਨਾਂ ਨੂੰ ਹੁੰਦਾ ਕਿ ਭਾਈ ਤੁਸੀਂ ਕਰੋ ਔਰ ਇਹੀ ਇਨਸਾਨੀਅਤ ਦੇ ਕਿਸੇ ਵੀ ਕ੍ਰਾਈਸਿਸ ਦੇ ਵੇਲੇ ਵੀ ਹੈ। ਹੁਣ ਇਸ ਸਭ ਦਾ ਨਤੀਜਾ ਇਹ ਹੈ ਇੱਕ ਪਾਸੇ ਤਾਂ ਜਿਹੜੀ ਸਾਡੀ ਓਪਨਨੈਸ ਹੈ ਉਹ ਕਿਵੇਂ ਅੱਜ ਸਾਡੀ ਇੱਕ ਤਰ੍ਹਾਂ ਦੇ ਨਾਲ ਦੁਸ਼ਮਣ ਵੀ ਬਣ ਰਹੀ ਹੈ ਕਿ ਬਹੁਤ ਵਾਰ ਦੂਸਰਿਆਂ ਦੇ ਹੁਣ ਦੂਸਰਿਆਂ ਨੂੰ ਵੀ ਖਾਸ ਤੌਰ 'ਤੇ ਜਿਹੜਾ ਹਿੰਦੂ ਤਵੀਆਂ ਨਾਲ ਸਾਡਾ ਵਾਹ ਹੈ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਵੀ ਉਹਨਾਂ ਨੇ 2 ਫਰੰਟ ਖੋਲ੍ਹੇ ਹੋਏ ਨੇ। ਇੱਕ ਪਾਸੇ ਤਾਂ ਉਹਨਾਂ ਨੇ ਟੋਟਲ ਵਾਰ ਵਿੱਢੀ ਹੋਈ ਹੈ ਕਿ ਉਹਨਾਂ ਨੇ ਲੌਕ ਸਟੌਕ ਐਂਡ ਬੈਰਲ ਤੁਹਾਡੀਆਂ ਇੰਸਟੀਟਿਊਸ਼ਨਸ ਡਿਸਟਰੋਏ ਕਰਨੀਆਂ ਤੁਹਾਡੀ ਜਵਾਨੀ ਨੂੰ ਮਾਰਨਾ ਡਰੱਗ ਵਾਰਫੇਅਰ ਬਾਹਰ ਕਿਲਿੰਗ ਸਪਰੀ ਸ਼ੁਰੂ ਕੀਤੀ ਹੋਈ ਹੈ। ਇੱਕ ਤਬਕਾ ਉਹਨਾਂ ਦਾ ਜਿਹੜਾ ਜੋਗੀਆਂ ਰਾਹੀਂ ਔਰ ਬਾਬਿਆਂ ਰਾਹੀਂ ਔਰ ਦੂਸਰਿਆਂ ਰਾਹੀਂ
ਕਿ ਜੀ ਇਹ ਤਾਂ ਇੱਕੋ ਹੀ ਹੈ ਜੀ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਉਵੇਂ ਹੀ ਹੈ ਜਿਵੇਂ ਵੇਦਾਂ 'ਚ ਹੈ। ਔਰ ਅਸੀਂ ਜਿਵੇਂ ਮੋਦੀ ਐਂਡ ਕੰਪਨੀ ਕਿ ਜੀ ਇਹ ਵੀਰ ਬਾਲ ਦਿਵਸ ਅਸੀਂ ਬਣਾ ਦਿੱਤਾ, ਵੀਰ ਵੈਰਾਗੀ। ਸਿੱਖ ਤਾਂ ਬਣੇ ਹੀ ਹਿੰਦੂਆਂ ਦੀ ਰੱਖਿਆ ਲਈ ਨੇ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਉਹ ਸਨਾਤਨ ਧਰਮ ਦੀ ਰੱਖਿਆ ਕੀਤੀ ਇਹ ਉਹ। ਹੁਣ ਇਹ ਗੱਲ ਇੱਥੋਂ ਤੱਕ ਨਹੀਂ ਹੈ। ਇੱਕ ਤਾਂ ਸਿੱਖ ਕਲਾਸ ਦੀ ਇੰਟਰਪ੍ਰੀਟੇਸ਼ਨ, ਇਹ ਅੰਗਰੇਜ਼ੀ ਰਾਜ ਜਾਣ ਤੋਂ ਬਾਅਦ ਜਿਹੜੀ ਸਿੱਖ ਸੁਧਾਰ ਲਹਿਰਾਂ ਆਈਆਂ ਉਹਨਾਂ ਨੇ ਉਹਨਾਂ ਦੇ ਨਾਲ ਟੱਕਰ ਲਈ, ਇਵੈਂਚੁਅਲੀ ਪ੍ਰਵੇਲ ਕੀਤਾ। ਇਵੈਂਚੁਅਲੀ ਜਦੋਂ ਗੁਰਦੁਆਰਾ ਐਕਟ ਬਣਦਾ 1925 ਦੇ ਵਿੱਚ, ਉਹਦੇ 'ਚ 5 ਕਕਾਰੀ ਖਾਲਸੇ ਦੇ ਰੂਪ 'ਚ ਜਿਹੜੀ ਵਿਲੱਖਣ ਹੋਂਦ ਵਾਲਾ ਕਾਨਸੈਪਟ ਸੀ ਉਹਨਾਂ ਦੇ ਕੋਲ ਹੀ ਮੇਨ ਸਟੇਜ ਪੰਥ ਦੀ ਆਉਂਦੀ ਹੈ। ਮੇਨ ਸਟ੍ਰੀਮ ਜਿਹੜਾ ਸਾਰਾ ਉਹ ਛੋਟੇ ਛੋਟੇ ਫੈਕਸ਼ਨ, ਉਹ ਕੋਈ ਕੂਕੇ ਇੱਧਰ ਨੂੰ ਹੋ ਗਏ ਜਾਂ ਕੋਈ ਹੋਰ ਇੱਧਰ ਨੂੰ ਚਲਾ ਗਿਆ, ਉਨੇ ਅੰਕ ਨੂੰ ਰਹੇ ਨੇ। ਲੇਕਿਨ ਮੁੱਖ ਧਾਰਾ ਦੇ ਵਿੱਚ ਜਿਹੜੀ ਸਿੱਖੀ ਦੀ ਇੰਟਰਪ੍ਰੀਟੇਸ਼ਨ ਸੀ ਉਹ ਉਹੀ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸ ਆਪਣਾ ਪੰਥ ਨਿਰਾਲਾ, ਜਾਂ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਔਰ ਖਾਲਸਾ ਹੀ 5 ਕਕਾਰੀ ਰੂਪ ਦੇ ਵਿੱਚ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਭਾਈ ਵਿਪਰ ਤੋਂ ਬਚਣਾ, ਬ੍ਰਾਹਮਣ ਤੋਂ ਬਚਣਾ, ਇਹਨਾਂ ਦੇ ਕਰਮਕਾਂਡ ਤੋਂ ਬਚਣਾ। ਸਾਡਾ ਇੱਕ ਨਿਰਾਲਾ ਵਿਲੱਖਣ ਜਿਹੜੀ ਹੈ ਸਾਡੀ ਹੋਂਦ ਹੈ, ਔਰ ਸਾਡਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜਾ ਬਿਲਕੁਲ ਇੱਕ ਸਿੱਖ ਧਰਮ ਔਰ ਉਸ ਦੀ ਮਾਨਤਾ ਪੰਜਵੇਂ ਵੱਡੇ ਧਰਮ ਵਜੋਂ ਦੁਨੀਆ ਦੇ ਹਰ ਪਲੇਟਫਾਰਮ ਤੋਂ ਜਿਹੜੀ ਹੈ ਸਿੱਖਾਂ ਨੂੰ ਮਿਲੀ ਹੈ। ਹੁਣ ਹਿੰਦੂ ਤਵੀਆਂ ਦਾ ਜਿਹੜਾ ਇੱਕ ਏਜੰਡਾ, ਇੱਕ ਪਾਸੇ ਤਾਂ ਉਹਨਾਂ ਨੇ ਵਿਦਿਨ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਨ ਦੇ ਲਈ ਸੈਕਟ ਖੜੇ ਕੀਤੇ, ਜਿਹੜੇ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਰਾਧਾ ਸੁਆਮੀ, ਨਿਰੰਕਾਰੀ, ਸੌਦਾ ਸਾਧ, ਭਨਿਆਰਾ, ਔਰ ਇਹ ਸਾਰੀ ਜਿਹੜੀ ਕਲਾਸ ਹੈ, ਆਸ਼ੂਤੋਸ਼ੀ ਹੈ, ਇਹ ਉਹ। ਗੁਰੂ ਗ੍ਰੰਥ ਸਾਹਿਬ ਤੋਂ ਸਿੱਖਾਂ ਦਾ ਸਿੱਧਕ ਵਿਸ਼ਵਾਸ ਤੋੜਨ ਲਈ 2015 ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਕਿਵੇਂ ਉਹਨਾਂ ਨੇ ਬੁਰਜ ਜਵਾਰ ਸਿੰਘ ਵਾਲਾ ਤੋਂ ਜਿਹੜਾ ਬਰਾਬਰ ਜਾਰੀ ਹੈ, 2 ਸਾਲ ਪਹਿਲਾਂ ਉਹਨਾਂ ਨੇ ਈਵਨ ਕਿਵੇਂ ਆਪਣਾ ਟ੍ਰੇਨਡ ਬੰਦਾ ਜਿਹਦੀ ਅੱਜ ਤੱਕ ਆਈਡੈਂਟੀਟੀ ਨਹੀਂ ਲੱਭੀ, ਭਾਵੇਂ ਉਹਨੂੰ ਚਾਟਾ ਉਹਨਾਂ ਨੇ ਛਕਾ ਦਿੱਤਾ ਸੀ, ਹਰਮੰਦਰ ਸਾਹਿਬ ਦੇ ਅੰਦਰ ਬੇਅਦਬੀ ਦੀ ਕੋਸ਼ਿਸ਼ ਦਲ ਖਾਲਸਾ ਵਾਲਿਆਂ ਨੇ ਕੱਲ੍ਹ ਹੀ ਉਹਦੇ ਪ੍ਰੋਟੈਸਟ ਵੀ ਕੀਤਾ ਔਰ ਉਹਦੀ ਯਾਦ ਮਨਾਈ ਹੈ। ਮੈਂ ਤਾਂ ਸਮਝਦਾ ਵੀ ਬਹੁਤ ਵਾਰ ਇਹ ਕਿੰਨੀਆਂ ਕੁ ਘਟਨਾਵਾਂ ਦਾ ਅਸੀਂ ਜ਼ਿਕਰ ਕਰਾਂਗੇ। ਪਰ ਹੁਣ ਇੱਕ ਟ੍ਰੈਂਡ ਪਹਿਲਾਂ ਤਾਂ ਇਹ ਵੀ ਸੀ ਕਿ ਜੀ ਉਹਨਾਂ ਨੇ ਟੀਵੀ ਦੇ ਉੱਤੇ ਵੀ ਇਸ ਕਿਸਮ ਦੇ ਜਿਹੜੇ ਆਸਥਾ ਚੈਨਲ ਦੇ ਨਾਂ ਥੱਲੇ ਸ਼ੁਰੂ ਕੀਤੇ ਹੋਏ, ਕਦੀ ਸਿੱਖਾਂ ਦੀ ਕੁੜੀ ਤਰਨਤਾਰਨ ਤੋਂ ਜੋਗਣ ਬਣੀ ਹੋਈ ਉਹਨੂੰ ਸੰਨਿਆਸਣ ਕੇ ਜੀ ਉਹ ਜੇ ਗੁਰਬਾਣੀ ਦਾ ਕੋਈ ਸ਼ਬਦ ਵੀ ਸੁਣਾ ਆਪਣੇ ਕਹਿੰਦੇ ਸੀ ਜੀ ਅੱਛਾ ਤਾਂ ਬੜੀ ਜੋਗਣ। ਹੁਣ ਇੱਕ ਇਸ ਕਿਸਮ ਦਾ ਬਿੰਦਰਾਬੰਦ ਦੇ ਵਿੱਚ ਬੈਠਾ ਸਵਾਮੀ ਪਰਮਾਨੰਦ, ਜਿਹਦੀਆਂ ਜਟਾਵਾਂ ਪੂਰਾ ਵਾਲ ਨੇ ਔਰ ਪੂਰਾ ਸਿਰ ਖੁੱਲ੍ਹਾ ਔਰ ਪੀਲਾ ਜਿਹਾ ਉਹਦੇ ਉਹ ਪਾਇਆ ਹੁੰਦਾ, ਔਰ ਬਿੰਦਰਾਬੰਦ 'ਚ ਬੈਠਾ ਉਹ ਕਹੀ ਵੀ ਜਾਏਗਾ ਜੀ ਮੈਨੂੰ ਤਾਂ ਮੇਰੀਆਂ ਕਿਡਨੀਆਂ ਵੀ ਖਰਾਬ ਨੇ, ਮੈਨੂੰ ਡਾਇਲਿਸਿਸ ਹੁੰਦਾ ਹੈ, ਮੈਂ ਫਲਾਣਾ, ਰਾਧੇ 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 ਉਹ ਕਰਦਾ। ਔਰ ਪਹਿਲਾਂ ਤਾਂ ਨਜ਼ਰ ਆਉਂਦਾ ਸੀ ਕਿ ਵੀ 2-4 ਜਿਹੜੇ ਨੇ ਉਹ ਪੱਗਾਂ ਵਾਲੇ ਬਿਠਾਏ ਹੁੰਦੇ ਸੀ ਜਿਨ੍ਹਾਂ ਨੇ ਜਾ ਕੇ ਕਹਿਣਾ ਅਸੀਂ ਆਏ ਹਾਂ ਸਵਾਮੀ ਜੀ, ਉਹਨੇ ਵੀ ਅੱਗੋਂ ਫਤਿਹ ਵੀ ਬੁਲਾ ਦੇਣੀ ਔਰ ਗੁਰਬਾਣੀ ਗਾਇਨ ਕਰੋ ਔਰ ਫਲਾਣਾ ਯਹੀ ਸਨਾਤਨ ਹੈ, ਯਹੀ ਫਲਾਣਾ ਹੈ ਢਿਮਕਾ। ਹੁਣ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਉਸ ਨੂੰ ਜਿਸ ਲੈਵਲ ਤੱਕ ਜਾ ਕੇ ਪ੍ਰਮੋਟ ਕਰਨ ਦੀ ਲਾਈਨ ਹੈ, ਪ੍ਰੋਮੀਨੈਂਟ ਸਿੱਖ ਵੀ ਜਾ ਰਹੇ ਨੇ ਔਰ ਨਿਹੰਗ ਜਥੇਬੰਦੀਆਂ ਦੇ, ਔਰ ਖਾਸ ਤੌਰ 'ਤੇ ਜਦੋਂ ਨੀਲੇ ਬਾਣੇ ਵਾਲੇ ਜਾ ਕੇ ਬੈਠਦੇ ਨੇ ਔਰ ਉਸ ਕਿਸਮ ਦਾ ਉਸ ਦੇ ਅੱਗੇ ਜਿਹੜਾ ਮੱਥਾ ਟੇਕ ਕੇ ਜਾਂ ਦੂਜਾ, ਇਹ ਰੁਝਾਨ ਇੰਨੀ ਤੇਜ਼ੀ ਨਾਲ ਹੈ। ਔਰ ਉਹ ਜਿਹੜੀਆਂ ਉਹਨਾਂ ਦੀਆਂ ਰੀਲਾਂ ਨੇ ਖਾਸ ਤੌਰ 'ਤੇ ਜਿਹਦੇ 'ਚ ਸਿੱਖ ਜਾ ਕੇ ਉਹਨਾਂ ਨੂੰ, ਹੁਣ ਇੱਕ ਪਾਸੇ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਕਿਸਾਨ ਮੂਵਮੈਂਟ ਦੇ ਵੇਲੇ ਜਿਹੜੇ ਨਿਹੰਗ ਜਥੇ ਉੱਥੇ ਸੀ, ਜਿਹੜੇ ਜਿਨ੍ਹਾਂ ਨੇ ਪ੍ਰੋਟੈਕਸ਼ਨ ਵੀ ਦਿੱਤੀ, ਆਪਣੀ ਹੋਂਦ ਵੀ ਦਿਖਾਈ, ਇਸੇ ਤਰ੍ਹਾਂ ਹੁਣ ਕੌਮੀ ਇਨਸਾਫ ਮੋਰਚੇ ਵੇਲੇ ਵੀ ਆਪਣਾ ਰੋਲ ਅਦਾ ਕਰ ਰਹੇ ਨੇ। ਲੇਕਿਨ ਇੱਕ ਤਬਕਾ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਕਿ ਕੁਝ ਕਹਿੰਦਾ ਜੀ ਮੈਂ ਉਸ 8ਵੀਂ ਪੁਸ਼ਤ 'ਚੋਂ ਐ, 1800 ਪਤਾ ਨਹੀਂ 55 ਕਿ 58 'ਚ ਉਹ ਹਵਨ ਕੀਤਾ ਸੀ ਸਾਡੇ ਬਜ਼ੁਰਗ ਨੇ, ਨਿਹੰਗਾਂ ਨੇ ਜਾ ਕੇ ਉੱਥੇ, ਉਹਦੀ FIR ਵੀ ਹੈ, ਉਹ ਤੋਂ ਐਲਾਨ ਕਰਵਾਇਆ ਕਿ ਜੀ ਅਸੀਂ ਉਹ ਗਲ 'ਚ ਉਹਨੇ ਰੁਦਰਾਕਸ਼ ਮਾਲਾ ਵੀ ਪਾਈ ਹੋਈ ਹੈ ਸ਼ਿਵ ਜੀ ਦੀ, ਇੱਕ ਤਰਸ਼ੂਲ ਹੈ, ਇੱਕ ਤਲਵਾਰ ਹੈ, ਔਰ ਉਹ ਜੀ ਲੰਗਰ ਲਾਉਣਾ ਉੱਥੇ, 8 ਪਹਿਰ ਲੰਗਰ ਲੱਗੇਗਾ। ਹੁਣ ਇਹ ਵੀ ਦੱਸਣ ਲਈ ਕੀ ਹੈ, ਹੁਣ ਇੱਦਾਂ ਦੀ ਇੱਕ ਵੀਡੀਓ ਜਿਹੜੀ ਆ ਉਹ ਅਮਰੀਕਾ ਬੇਸਡ ਇੱਕ ਸੱਜਣ, ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਪਿਛਲੇ ਦਿਨਾਂ 'ਚ ਮੈਂ ਜਦੋਂ ਓਹਾਇਓ 'ਚ ਸੀ ਤਾਂ ਕੋਈ ਗੱਲ ਚੱਲੀ ਤਾਂ ਇੱਕ ਵੀਰ ਜਿਹੜੇ
ਉਹਨਾਂ ਦੇ ਵੀ ਕਾਫੀ ਸ਼ਰਧਾਲੂ ਨੇ, ਸਾਡੇ ਤਾਂ ਪਰਿਵਾਰ ਦੇ ਮੈਂਬਰ ਵਾਂਗ ਨੇ। ਉਹਨਾਂ ਨੇ ਕਿਹਾ ਜੀ, ਮੈਂ ਕਿਹਾ ਵੀ ਦੇਖੀ ਪਿਕਚਰ ਤੁਸੀਂ ਜਿਹੜੀ ਟੋਰਾਂਟੋ 'ਚ RSS ਦੇ ਬੰਦੇ ਨਾਲ ਮਿਲ ਰਹੇ ਨੇ? ਕਹਿੰਦੇ ਜੀ ਨਹੀਂ, ਹਰ ਇੱਕ ਦਾ ਆਪੋ ਆਪਣਾ ਮਿਲਣ ਦਾ ਅੰਦਾਜ਼ ਹੁੰਦਾ ਜਾਂ ਦੂਜਾ। ਹੁਣ ਉਹ ਉਸੇ ਹੀ ਜਿਹੜਾ ਇਸ ਨੂੰ ਪਰਮਾਨੰਦ ਨੂੰ ਮਿਲ ਰਹੇ ਨੇ, ਨਾਲ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਵਾਲਾ, ਔਰ ਇਹ ਦੇਖੋ ਜੀ ਉਹਨਾਂ ਨੇ ਫਲਾਂ ਸ਼੍ਰੀ ਦੀ ਉਸਤਤ 'ਚ ਕੀ ਕਿਹਾ, ਉਹ ਵੀ ਪੜ੍ਹ ਰਿਹਾ, ਵਾਹ ਵਾਹ ਕਰ ਰਿਹਾ। ਔਰ ਦੂਸਰਾ, ਸੋ ਇਹ ਜਿਹੜਾ ਟ੍ਰੈਂਡ, ਔਰ ਇਹਦੇ 'ਤੇ ਮੈਂ ਅੱਜ ਜਦੋਂ ਇਹਨਾਂ ਦੀ ਖਾਲਸਾ ਨਿਊਜ਼ ਵਾਲਿਆਂ ਦਾ ਦੇਖਿਆ ਸੋਸ਼ਲ, ਤੇ ਮੈਨੂੰ ਲੱਗਿਆ ਵੀ ਮੈਂ ਇਸ 'ਤੇ ਅੱਜ ਫਿਰ ਗੱਲ ਕਰਾਂ। ਉਹਦਾ ਉਹਨਾਂ ਨੇ ਹੈਡਲਾਈਨ ਹੀ ਇਹ ਲਾਈ ਹੋਈ ਹੈ, ਫਰਾਡ ਅਲਰਟ, ਫਰਾਡ ਅਲਰਟ, ਫਰਾਡ ਅਲਰਟ, ਸਾਵਧਾਨ ਸਿੱਖੋ, ਫੂਕ ਨਾ ਛਕੋ, ਬਚੋ। और क्या स्वामी परमानंद अजकल मैं अपनी टैक्नीकल टीम ਨੂੰ ਕਹਾਂਗਾ ਵੀ ਉਹਦਾ ਦਿਖਾ ਰਹੇ ਹੋਣਗੇ ਜ਼ਰੂਰ। स्वामी परमानंद अजकल ਸਿੱਖਾਂ 'ਚ ਬਹੁਤ ਮਕਬੂਲ ਹੋ ਰਿਹਾ। ਕਾਰਨ ਹੈ ਸਿੱਖਾਂ ਦੀ ਉਸਤਤ, ਦੂਜੇ ਲਫ਼ਜ਼ਾਂ 'ਚ ਫੂਕ ਛਕਾ ਰਿਹਾ ਤੇ ਕਥਤ ਸਿੱਖ ਫੂਕ ਛਕ ਕੇ ਬਹੁਤ ਖੁਸ਼ ਹੁੰਦੇ ਹਨ। ਫਿਰ ਇਹ ਸਭ ਕੁਝ ਭੁਲਾ ਕੇ ਕਿਸੇ ਦੇ ਵੀ ਪਿੱਛੇ ਹੋ ਤੁਰਦੇ ਹਨ, ਕਿਉਂਕਿ ਇਹਨਾਂ ਨੂੰ ਆਪਣੇ ਗੁਰੂ ਤੇ ਭੋਰਾ ਵੀ ਭਰੋਸਾ ਨਹੀਂ ਤੇ ਹਰ ਵਾਰੀ ਉਹ ਗਲਤੀ ਦੁਹਰਾਉਂਦੇ ਹਨ। ਇਸ ਮੌਕੇ ਤੇ ਸਾਵਧਾਨ ਕਰਨ ਵਾਲਿਆਂ ਨੂੰ ਗਾਲਾਂ ਕੱਢਦੇ ਹਨ, ਫਿਰ ਬਾਅਦ ਵਿੱਚ ਧੋਖਾ ਮਿਲਣ ਤੇ ਚੀਕਦੇ ਹਨ। ਇਹ ਸਾਧ ਵੀ ਤੁਹਾਨੂੰ ਫੂਕ ਛਕਾ ਰਿਹਾ ਹੈ, ਉਸਤਤ ਕਰ ਰਿਹਾ ਹੈ, ਪਰ ਇਸ ਦੀ ਮਨਸ਼ਾ ਕੁਝ ਹੋਰ ਹੈ। ਸਾਵਧਾਨ ਰਹੋ। ਫਿਰ ਉਹਨਾਂ ਨੇ ਗੁਰਬਾਣੀ ਦੀ ਤੁਕ, ਦੁਨੀਆ ਹੋਸ਼ਿਆਰ, ਬੇਦਾਰ, ਜਾਗਤ ਮੁਸੀਆ ਤੋਂ ਹਿਰੇ ਭਾਈ, ਕਿ ਭਾਈ ਸਾਵਧਾਨ ਹੋ। ਸੋ ਮੈਨੂੰ ਵੀ ਇਹ ਲੱਗਾ ਹੈ ਕਿ ਵੀ ਇਹ ਇੰਨੀ ਕੁ ਤੇਜ਼ੀ ਦੇ ਨਾਲ ਇਸ ਨੂੰ ਪੋਪੂਲਰ ਕਰ ਦਿੱਤਾ ਗਿਆ ਹੈ, ਔਰ ਐਂ ਲੱਗਦਾ ਜਿਵੇਂ ਸਿੱਖਾਂ ਦੇ ਵਿੱਚ ਉਸ ਨੂੰ ਇੰਨਾ ਕੁ ਪ੍ਰਚਾਰਿਆ ਜਾ ਰਿਹਾ ਹੈ ਕਿ ਬੜੇ ਬੜੇ ਲੋਕ, ਕੋਈ ਇੱਕ ਜਿਹੜੇ ਨੇ ਆਸਟ੍ਰੇਲੀਆ ਤੋਂ ਕੋਈ ਗਏ ਆ ਨਿਹੰਗ ਬਾਣੇ 'ਚ, ਉਹ ਜਾਂਦੇ ਹੀ ਬਹਿੰਦੇ ਹੀ ਕਹਿੰਦੇ ਨੇ ਜੀ ਅਸੀਂ ਉੱਥੋਂ ਸਿੱਧੇ ਹੀ ਆਏ, ਪਹਿਲਾਂ ਤੁਹਾਡੇ ਦਰਸ਼ਨ ਹੋ ਜਾਣ ਫਿਰ ਅਸੀਂ ਕਰਾਂਗੇ। ਹੁਣ ਆ ਜਿਹੜੇ ਮੈਂ ਅਮਰੀਕਾ ਵਾਲੇ ਦਾ ਜ਼ਿਕਰ ਕੀਤਾ ਹੈ, ਇਹ ਕਹਿੰਦਾ ਜੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਹੈ, ਔਰ ਮੈਂ ਜਿਹੜਾ ਉਹ ਤੁਹਾਡੇ ਬੜੇ ਭਾਗ ਨੇ ਸਾਡੇ, ਉਹ ਵੀ ਕਹਿ ਰਹੇ ਬੜੇ ਭਾਗ ਨੇ, ਉਹ ਕਹਿੰਦਾ ਜੀ ਸਾਡੇ ਵੱਡੇ ਭਾਗ ਨੇ ਔਰ ਅਸੀਂ ਇਹ ਗਿਫਟ ਤੁਹਾਡੇ ਲਈ ਲਿਆਏ ਹਾਂ। ਉਹ ਵੀ ਔਰ ਕਿਵੇਂ ਉਹਨਾਂ ਦੇ ਸਾਹਮਣੇ ਜ਼ਮੀਨ 'ਤੇ ਔਰ ਮੱਥਾ ਟੇਕ ਕੇ, ਔਰ ਇਸ ਕਿਸਮ ਦਾ। ਸੋ ਮਤਲਬ ਜਦੋਂ ਤੁਸੀਂ ਦੇਖਦੇ ਹੋ ਜਿਹੜਾ ਖਾਲਸੇ ਦਾ, ਅਸੀਂ ਜਿਹੜਾ ਸਿੱਖ ਥਾਟ ਔਰ ਗੁਰੂ ਗ੍ਰੰਥ ਸਾਹਿਬ ਸਾਡੀ ਬਾਣੀ, ਅਸੀਂ ਮੁਕੰਮਲ ਮਾਡਲ ਜਿਹੜਾ ਰੂਹਾਨੀਅਤ ਦਾ, ਮੀਰੀ ਪੀਰੀ ਦਾ, ਤੇ ਇਹ ਜਿਹੜਾ ਘਰ ਭਰਿਆ ਭਕੁੰਨਾ ਹੋਏ ਉਹ ਕਿਸੇ ਦੇ ਘਰ ਜਾਏ ਆਟਾ ਮੰਗਣ ਜਾਂ ਉਹ ਭਿਖਾਰੀਆਂ ਵਾਂਗ ਬਿਹੇਵ ਕਰੇ। ਸੋ ਇਹ ਸਾਵਧਾਨ ਹੋਣ ਦੀ ਲੋੜ ਹੈ। ਇਹ ਬਹੁਤ ਸਾਰਿਆਂ ਦਾ ਤਾਂ ਹਾਲ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਜਿਹੜੇ ਨੇ ਉਹ ਕਿਹੋ ਜਿਹਾ ਬਣਿਆ ਹੋਇਆ, ਲੇਕਿਨ ਜਿਹੜੇ ਖਾਸ ਤੌਰ 'ਤੇ ਅਸੀਂ ਇਹ ਸਮਝਦੇ ਹਾਂ ਕਿ ਖਾਲਸਾਈ ਬਾਣਾ, ਨਿਹੰਗ ਬਾਣਾ ਸਾਡਾ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ, ਗੁਰੂ ਕਾ ਦੀਦਾਰ ਹੁੰਦਾ ਹੈ, ਇੱਕ ਲਾਸਾਨੀ ਇਤਿਹਾਸ ਹੈ। ਪਰ ਜਿਸ ਕਿਸਮ ਦਾ ਜੇ ਏਜੰਸੀਆਂ ਨੂੰ ਵੀ ਲੱਗਦਾ ਹੈ ਕਿ ਵੀ ਜੇ ਇਸ ਖਾਲਸਾਈ ਬਾਣੇ ਦਾ ਸਤਿਕਾਰ ਮਾਣ ਵਧਿਆ ਤੇ ਇਸ ਬਾਣੇ ਦੇ ਵਿੱਚ ਹੀ ਤੁਸੀਂ ਉਹ ਕੁਛ ਕਰਾਓ। ਆ ਇੱਕ ਘਟਨਾ, ਜਿਹੜਾ ਸਭ ਤੋਂ ਲੰਮਾ ਬੰਦਾ ਹੈ ਇੱਥੇ ਅਮਰੀਕਾ 'ਚ ਵੀ, ਪਤਾ ਨਹੀਂ ਜਿਹੜਾ ਇਹਨਾਂ ਦਾ ਸ਼ੋਅ ਹੁੰਦਾ ਹੈ ਵੀ ਗੌਟ ਦਾ ਟੈਲੈਂਟ, ਉਹਦੇ 'ਚ ਆਇਆ ਪਤਾ ਨਹੀਂ 6 ਫੁੱਟ 8 ਇੰਚ ਹੈ ਕਿ ਕੀ ਹੈ, ਉਹਦੀ ਖਬਰ ਲੱਗੀ ਹੋਈ ਸੀ ਕਿ ਜੀ ਉਹ ਇੰਨੀ ਡਰੱਗ ਦੇ ਨਾਲ ਕਾਰ 'ਚ ਫੜਿਆ ਗਿਆ, ਤੇ ਦੂਜਾ ਉਹਦੀਆਂ ਉਹ ਫੋਟੋਆਂ ਲਾ ਕੇ, ਇੱਕ ਪਾਸੇ ਉਹ ਫੋਟੋ ਲਾਈ ਹੋਈ ਹੈ ਜਦੋਂ ਗੱਤਕਾ ਖੇਡ ਰਿਹਾ, ਜਾਂ ਦੂਜੇ ਪਾਸੇ ਉਹ ਲਾਈ ਹੋਈ ਹੈ। ਸੋ ਇਹ ਸਾਰਾ ਹੀ ਜਿਹੜਾ ਹੈ, ਜੇ ਤੁਸੀਂ ਦੇਖੋਗੇ ਕਿ ਇੱਕਦਮ ਇਸ ਕਿਸਮ ਦੇ ਲੋਕਾਂ ਦਾ ਐਕਟਿਵ ਹੋ ਜਾਣਾ। ਔਰ ਈਵਨ ਅਸੀਂ ਦੇਖਦੇ ਹਾਂ ਕਿ ਕਈ ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਦੇ ਹਵਾਲੇ ਨਾਲ ਵੀ ਇਸ ਕਿਸਮ ਦੀਆਂ ਨਵੀਆਂ ਡਿਬੇਟਸ, ਨਵਾਂ ਦੂਜਾ, ਪਹਿਲਾਂ ਹੀ ਇੰਗਲੈਂਡ ਦੇ ਵਿੱਚ ਇਸ ਕਿਸਮ ਦਾ ਇੱਕ ਨੀਲੇ ਬਾਣੇ ਦੇ ਵਿੱਚ ਕਿ ਜੀ ਉਹ ਫਲਾਂ ਵੀ ਸ਼ਸਤਰ ਚਲਾ ਲੈਂਦਾ ਹੈ, ਟਿਮਕਾ ਵੀ ਚਲਾ ਲੈਂਦਾ, ਉਹਨੇ ਆਪਣਾ ਵੈਬਸਾਈਟ ਉਹ ਤਾਂ ਬਿਲਕੁਲ ਹੀ ਸਨਾਤਨੀ ਆਪਣੇ ਆਪ ਨੂੰ ਕਹਿੰਦਾ ਹੈ ਕਿ ਜੀ ਅਸੀਂ ਤਾਂ ਹਾਂ ਹੀ ਸਨਾਤਨ ਧਰਮ ਦੀ ਰੱਖਿਆ ਲਈ ਉਹ ਸਿਰ ਦੇ ਉੱਤੇ ਵੀ ਤਰਸ਼ੂਲ ਵਰਗਾ ਜਿਹੜੀਆਂ ਨੇ ਕਿਰਪਾਨਾਂ ਲਾਈਆਂ ਹੁੰਦੀਆਂ ਨੇ। ਸੋ ਇਹ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ, ਕਿਉਂਕਿ ਇਹ ਜਿਹੜਾ ਪਰਮਾਨੰਦ ਆ ਉਹ ਸ਼ਕਲੋਂ ਹੀ ਨਜ਼ਰ ਆਉਂਦੇ ਨੇ ਕਿ ਵੀ ਤੁਸੀਂ ਪੰਜ ਕਕਾਰੀ ਰੂਪ ਵਾਲੇ ਕਿਵੇਂ ਤੁਸੀਂ ਜਾ ਕੇ ਕਿਸੇ ਦੇ ਸਾਹਮਣੇ ਆਪਣਾ ਇਸ ਕਿਸਮ ਦੇ ਸਿਰ ਝੁਕਾਉਂਦੇ ਹੋ। ਇਹ ਨਿਹਾਇਤ ਸ਼ਰਮ ਦੀ ਗੱਲ ਹੈ। ਜੀ ਰਾਜ ਸਾਹਿਬ, ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।